ਜੀ ਦੋਸਤੋ, ਪਰਮਿੰਦਰ ਸਿੰਘ ਸੋਧ ਜੀ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ। ਸਿਲਸਿਲਾ ਗੱਲਬਾਤ ਦਾ ਜਾਰੀ ਹੈ ਔਰ ਮੁਖਤਲਿਫ ਪਹਿਲੂਆਂ ਤੇ ਜਿਹੜੀ ਗੱਲਬਾਤ ਹੋ ਰਹੀ ਹੈ ਉਹਦੇ ਤੇ ਖੁੱਲ੍ਹ ਕੇ ਤੁਹਾਨੂੰ ਦੱਸੀ ਜਾ ਰਹੇ ਨੇ। ਅਸੀਂ ਚਾਹ ਰਹੇ ਹਾਂ ਕਿ ਉਹਨਾਂ ਦੇ ਇਸ ਟਾਈਮ ਤੋਂ ਫਾਇਦਾ ਚੁੱਕੀਏ ਔਰ ਜ਼ਿਆਦਾ ਤੋਂ ਜ਼ਿਆਦਾ ਕੁਝ ਟਾਪਿਕ ਜਿਹੜੇ ਹਨ ਉਹ ਅਸੀਂ ਡਿਸਕਸ ਕਰ ਲਈਏ, ਕਿਉਂਕਿ ਐਸੇ ਬੰਦੇ ਸਾਨੂੰ ਬਹੁਤ ਘੱਟ ਮਿਲਦੇ ਹਨ ਜਿਨ੍ਹਾਂ ਕੋਲ ਹਰ ਚੀਜ਼ ਦੇ ਬਾਰੇ ਉਹ ਬੋਲ ਜਾਣਦੇ ਹਨ ਔਰ ਉਹਨਾਂ ਕੋਲ ਨਾਲੇਜ ਹੁੰਦਾ ਹੈ। ਇਹਨਾਂ ਦੀ ਇੱਕ ਇਹ ਖੂਬੀ ਸ਼ਾਇਦ ਉਹ ਜਰਨਲਿਸਟ ਹੋਣ ਦੀ ਜਿਹੜੀ ਹੈ ਉਹਦੇ ਤੋਂ ਅਸੀਂ ਫਾਇਦਾ ਚੁੱਕ ਰਹੇ ਹਾਂ ਕਿ ਅਸੀਂ ਸਾਰੇ ਟਾਪਿਕ ਉਹਦੇ 'ਤੇ ਡਿਸਕਸ ਕੀਤੀ ਜਾ ਰਹੇ ਹਾਂ ਔਰ ਚਾਹ ਰਹੇ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਕੁਝ ਸਾਨੂੰ ਜਾਣਨ ਦਾ ਮੌਕਾ ਮਿਲੇ। ਪਰਮਿੰਦਰ ਸਿੰਘ ਸੋਧ ਜੀ, ਜਿਹੜਾ ਕਿਸਾਨ ਮੂਵਮੈਂਟ ਚੱਲਦੀ ਪਈ ਹੈ ਇਸ ਵੇਲੇ, ਔਰ ਇਹ ਕਿਸਾਨ ਮੂਵਮੈਂਟ ਇਕੱਲੇ ਪੰਜਾਬ ਦੀ ਨਹੀਂ ਹੈ, ਹੁਣ ਤੇ ਇਸ ਦੇ ਵਿੱਚ ਪੂਰੀ ਦੁਨੀਆ ਹੌਲੀ ਹੌਲੀ ਇੰਗੇਜ ਸਾਨੂੰ ਹੁੰਦੀ ਨਜ਼ਰ ਆਉਂਦੀ ਹੈ। ਭਲੇ ਅਗਵਾਈ ਚੜ੍ਹਦੇ ਪੰਜਾਬ ਨੇ ਹੀ ਕੀਤੀ, ਅੱਜ ਵੀ ਉਹੀ ਕਰ ਰਹੀ ਹੈ। ਅੱਗੇ ਉਹਦੇ ਨਾਲ ਨਾਲ ਬਾਕੀ ਸਟੇਟਸ ਵੀ ਉਹਦੇ ਅੰਦਰ ਉਹਨਾਂ ਨਾਲ ਬੈਠ ਗਈਆਂ। ਇਹਦੇ ਵੇਖਾ ਵੇਖੀ ਦੁਨੀਆ ਵੀ ਇਹ ਜਾਣਨਾ ਸ਼ੁਰੂ ਹੋ ਗਈ ਕਿ ਕਿਸਾਨ ਕੀ ਚਾਹੁੰਦੇ ਹਨ। ਇਹ ਕਿਸਾਨ ਮੂਵਮੈਂਟ ਅੱਗੇ ਦੁਨੀਆ ਨੂੰ ਕਿਸ ਤਰੀਕੇ ਨਾਲ ਚੇਂਜ ਕਰੇਗੀ, ਕਿਉਂਕਿ ਇਤਨੀ ਵੱਡੀ ਅਵਾਮੀ ਮੂਵਮੈਂਟ ਉਹ ਸਾਨੂੰ ਕਿਧਰੇ ਨਜ਼ਰ ਨਹੀਂ ਆਉਂਦੀ। ਪਹਿਲੇ ਜਾਂ ਸਰਕਾਰੀ ਮੂਵਮੈਂਟ ਹੁੰਦੀ ਹੈ ਜਾਂ ਕਿਸੇ ਹੋਰ ਨਜ਼ਰੀਏ ਜਾਂ ਕਿਸੇ ਹੋਰ ਧਰਮੀ ਉਹ ਮੂਵਮੈਂਟ ਹੁੰਦੀ ਹੈ ਜਿਹੜੀ ਉੱਠਦੀ ਹੈ। ਅਵਾਮੀ ਮੂਵਮੈਂਟ ਇਹ ਹੈ ਜਿਹਦੇ ਵਿੱਚ ਸਾਰੇ ਮਜ਼ਹਬਾਂ ਦੇ ਲੋਕ ਇਸ ਟਾਈਮ ਸ਼ਾਮਿਲ ਬੈਠੇ ਨੇ, ਸਾਰੇ ਕਿਸਾਨ ਉਹਦੇ ਵਿੱਚ ਬੈਠੇ ਨੇ। ਲੇਕਿਨ ਇੱਕ ਸਵਾਲ ਕਿ ਇਹ ਸ਼ੁਰੂ ਪੰਜਾਬ ਤੋਂ ਹੁੰਦੀ ਹੈ, ਚੜ੍ਹਦੇ ਪੰਜਾਬ ਤੋਂ ਹੁੰਦੀ ਹੈ, ਔਰ ਜਿਹੜੇ ਇਸ ਨੂੰ ਕਰਨ ਵਾਲੇ ਹਨ ਉਹ ਸਿੱਖ ਕਿਸਾਨ ਇਸ ਨੂੰ ਸ਼ੁਰੂ ਕਰ ਰਹੇ ਨੇ। ਇਹ ਰੈਜ਼ਿਸਟੈਂਸ ਜਿਹੜੀ ਸਿੱਖੀ ਦੇ ਨਾਲ, ਸਿੱਖੀ ਦੇ ਸ਼ੁਰੂ ਗੁਰੂਆਂ ਤੋਂ ਲੈ ਕੇ ਅੱਜ ਤੱਕ ਅਸੀਂ ਵੇਖਦੇ ਹਾਂ ਕਿ ਅੱਜ ਦਾ ਕਿਸਾਨ ਵੀ ਉਹ ਰੈਜ਼ਿਸਟੈਂਸ ਦੇ ਰਿਹਾ ਹੈ। ਇਹ ਕਿਆ ਕੋਈ ਰਿਲੀਜੀਅਸ ਪਹਿਲੂ ਹੈ ਜਾਂ ਕਿ ਇਹਨਾਂ ਅੰਦਰ ਇੱਕ ਬਹਾਦਰੀ ਕੋਈ ਕਿਸੇ ਹੋਰ ਪੱਖੋਂ ਆਉਂਦੀ ਹੈ, ਕਿਸੇ ਹੋਰ ਐਂਗਲ ਦੇ ਨਾਲ ਇਹਨਾਂ ਦੇ ਅੰਦਰ ਇਹ ਬਹਾਦਰੀ ਦਾ ਜਿਹੜਾ ਜਜ਼ਬਾ ਹੈ ਇਹ ਉੱਭਰਦਾ ਹੈ ਔਰ ਹਮੇਸ਼ਾ ਜਿਹੜੀ ਜ਼ੁਲਮ ਦੇ ਖਿਲਾਫ ਲਲਕਾਰ ਉਹ ਇਹਨਾਂ ਦੀ ਤਰਫੋਂ ਆਉਂਦੀ ਹੈ। ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਰਜ਼ਾ ਸਾਹਿਬ, ਇੱਕ ਬੜਾ ਐਕਸਪ੍ਰੈਸ਼ਨ ਪੁਰਾਣਾ ਹੁੰਦਾ ਸੀ, ਬਚਪਨ ਤੋਂ ਸੁਣੀਦਾ ਸੀ। ਸਾਰੇ ਜਿਹੜਾ ਸਮੁੱਚਾ ਪੰਜਾਬ, ਪਹਿਲੇ ਦੀ ਗੱਲ ਕਰਦਾ ਵਾਂ ਕਿ ਪੰਜਾਬ ਦੇ ਉੱਤੇ ਸਿਰ ਦੇ ਉੱਤੇ ਨਿਤ ਮੁਹਿੰਮਾਂ। ਪੰਜਾਬ ਨੂੰ ਸਵੋਰਡ ਆਰਮ ਆਫ ਇੰਡੀਆ ਕਿਹਾ ਜਾਂਦਾ ਸੀ ਜੀ। ਇਹ ਲੋਹੇ ਦਾ ਬਾਜ਼ੂ ਭੁਜਾ ਹੈ ਇਹਨਾਂ ਦੀ, ਉਹ ਬਾਜ਼ੂ ਹੈ ਜਿਹੜਾ ਜਿਹਨੇ ਲੋਹੇ ਦੀ ਭੁਜ ਪਹਿਨੀ ਹੋਈ ਹੈ। ਇਹ ਨਿਤ ਮੁਹਿੰਮਾਂ ਕਰਕੇ ਇਹ ਤਕੜੇ ਹੁੰਦੇ ਗਏ ਨੇ, ਇਹਨਾਂ ਦੀ ਕਾਠੀ ਪੱਕੀ ਹੁੰਦੀ ਗਈ ਹੈ। ਅੱਗੋਂ ਇੰਜ ਕਹਿ ਲਓ ਕਿ ਗੁਰੂਆਂ ਤੋਂ ਪਹਿਲਾਂ ਜਦੋਂ ਮੁਗਲ ਹਮਲਾਵਰ ਆਉਂਦਾ ਸੀ ਤੇ ਭਾਰਤ ਦੀਆਂ ਔਰਤਾਂ ਗਊਆਂ ਬੱਕਰੀਆਂ ਵਾਂਗ, ਭੇਡਾਂ ਵਾਂਗ ਹਿੱਕ ਕੇ ਉਹ ਲੈ ਜਾਂਦੇ ਸਨ ਤੇ ਕਾਬਲ ਦੇ ਚੁਰਾਹਿਆਂ ਵਿੱਚ ਉਹ ਨਿਲਾਮ ਹੁੰਦੀਆਂ ਸਨ ਔਰਤਾਂ। ਇਹ ਜੇ ਤਾਰੀਖ ਪੜ੍ਹੋ ਤੇ ਇਹ ਇੱਕ ਤੁਹਾਨੂੰ ਇਹ ਪਹਿਲੂ ਦਿਸੇਗਾ। ਬਿਲਕੁਲ ਸਹੀ। ਪਰ ਜਦੋਂ ਸਿੱਖ ਗੁਰੂਆਂ ਨੇ, ਖਾਸ ਕਰਕੇ 10ਵੇਂ ਗੁਰੂ ਨੇ, ਇਹ ਆਵਾਜ਼ ਉਠਾਈ ਕਿ ਗੁਲਾਮੀ ਦਾ ਜੀਵਨ ਨਾਲੋਂ ਮਰਨਾ ਬਿਹਤਰ ਹੈ। ਆਜ਼ਾਦ ਜਿਉਣਾ ਜਿਹੜਾ ਹੈ, ਆਜ਼ਾਦ ਹਵਾ ਭਖਣੀ ਜਿਹੜੀ ਹੈ, ਉਹ ਬਹੁਤ ਇੱਕ ਨਿਆਮਤ ਹੁੰਦੀ ਹੈ। ਉਹ ਜਿਹੜਾ ਜਜ਼ਬਾ ਭਰਿਆ ਗਿਆ ਤੇ ਨਾਲ ਨਾਲ ਫੌਜੀ ਟ੍ਰੇਨਿੰਗ ਦਿੱਤੀ ਗਈ। ਜਿਉਂ ਬੰਦੇ ਨੂੰ ਫੌਜੀ ਟ੍ਰੇਨਿੰਗ ਮਿਲਦੀ ਹੈ ਉਹਦੇ ਅੰਦਰ ਜਿਹੜਾ ਸਵੈਮਾਨ ਹੈ, ਸੈਲਫ ਕੌਨਫੀਡੈਂਸ ਹੈ, ਆਪਣੇ ਨੂੰ ਪਹਿਚਾਣਨ ਦੀ ਜਿਹੜੀ ਜਾਂਚ ਆਉਂਦੀ ਹੈ। ਗੁਰਬਾਣੀ 'ਚ ਆਉਂਦਾ ਇੱਕ ਆਪਣਾ ਮੂਲ ਪਹਿਚਾਣ। ਇਹ ਇਨਸਾਨ, ਤੂੰ ਆਪਣਾ ਮੂਲ ਪਹਿਚਾਣ, ਤੂੰ ਹੈ ਕੌਣ ਹੈ, ਤੂੰ ਇਸ ਦੁਨੀਆ 'ਚ ਕਾਹਦੇ ਲਈ ਆਇਆ? ਆਇਆ ਭੇਡ ਬੱਕਰੀ ਬਣਨ ਲਈ ਆਇਆ ਕਿ ਆਪਣੀ ਹੋਂਦ ਨੂੰ ਪ੍ਰਗਟ ਕਰਨ ਲਈ ਆਇਆ, ਦਰਸਾਉਣ ਲਈ ਆਇਆ ਕਿ ਤੂੰ ਹੈ ਕੁਝ ਚੀਜ਼? ਉਰਦੂ ਦਾ ਵੀ ਸ਼ੇਰ ਇੱਕ ਬੜਾ ਮਕਬੂਲ ਹੈ, ਮਰਦ वो हैं जो ਜ਼ਮਾਨੇ को बदल देते हैं। ਡਾਕਟਰ ਮੁਹੰਮਦ ਇਕਬਾਲ ਦਾ ਇੱਕ ਸ਼ੇਰ ਹੈਗਾ, ਮੈਨੂੰ ਪੂਰਾ ਯਾਦ ਨਹੀਂ, ਗੁਰੂ ਨਾਨਕ ਦੇ ਉੱਤੇ ਹੈ, ਜਿਹੜਾ ਹੈਗਾ ਕਿ ਇੱਕ ਮਰਦੇ ਕਾਮਲ ਨੇ ਜਗਾਇਆ ख्वाब से, ਕਰਕੇ ਹੈ ਜੀ ਕੁਝ। ਫਿਰ ਇਹ ਵੀ ਉਹ ਕਹਿੰਦੇ ਨੇ ਹਜ਼ਾरों साल फिर वो है कि फिर तौहीद की सदा उठी पंजाब से। ਨਾਨਕ ਦੇ ਉੱਤੇ ਸ਼ਬਦ ਹੈ। ਜੀ ਜੀ ਜੀ। ਫਿਰ ਉਹਨਾਂ ਦਾ ਇਹ ਵੀ ਜਿਹੜਾ ਸ਼ੇਰ ਹੈਗਾ, ਇਹ ਮੈਂ ਹੁਣੇ ਲਫ਼ਜ਼ ਕਹਿਣੇ ਭੁੱਲ ਗਿਆ,
हजारों साल नरगिस अपनी बेनूरी पे रोती है। माफ करना, ये शेर जिहड़ा ना अज हारी सारी टगे टगे दे लीडर उत्ते वरतिया जाता है, पर अज कोई डॉक्टर इकबाल नूं पुछदा, उन्हें कहना सी कि मैं ये शेर ते गुरु नानक वास्ते लिखिया है। वाह वाह। सो ਜਿਹੜੇ ਕੁਝ ਰੂਹਾਂ ਆਉਂਦੀਆਂ ਨੇ ਉਹ ਸਾਡੇ ਚ ਅੰਦਰ ਜਜ਼ਬਾ ਭਰ ਦਿੰਦੀਆਂ ਨੇ, ਜਿਹੜਾ ਫਿਰ ਸਾਡੇ ਜੀਨਸ ਵਿੱਚ ਤੁਰਿਆ ਜਾਂਦਾ ਜੀ ਅਖੀਰ ਤੱਕ। ਹੁਣ ਪੰਜਾਬ ਦੀਆਂ ਜਿਹੜੀਆਂ ਨਿਤ ਮੁਹਿੰਮਾਂ ਝੱਲਣ ਵਾਲਾ ਪੰਜਾਬੀ ਹੈ ਨਾ, ਉਹ ਬੇਇਨਸਾਫੀ ਬਰਦਾਸ਼ਤ ਨਹੀਂ ਕਰਦਾ। ਸੋ ਉਹ ਕਹਿ ਲਓ ਕਿ ਉਹ ਜਜ਼ਬਾ ਜਿਹੜਾ ਸੀ ਉਹ ਪੰਜਾਬ ਤੋਂ ਉੱਠਿਆ। ਹੁਣ ਮੈਂ ਜੇ ਇੱਕ ਪੁਰਾਣੀ ਤਾਰੀਖ ਵੱਲ ਚਲਾ ਜਾਵਾਂ, ਜਦੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਇੰਡੀਆ ਤੇ ਹਮਲਾ ਕੀਤਾ, ਉਹਨੇ ਸਾਰੇ ਸੂਬੇ ਜਿੱਤ ਲਏ ਨੇ, ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਨਹੀਂ ਜਿੱਤ ਸਕਿਆ। ਉਹ ਬਿਲਕੁਲ ਜਿੰਨਾ ਚਿਰ ਜਿਉਂਦਾ ਰਿਹਾ ਉਹ ਸਿੱਖ ਰਾਜ ਕਾਇਮ ਰਿਹਾ। ਉਹਦੀ ਹਿੰਮਤ ਨਹੀਂ ਪਈ ਕਿ ਉਹ ਇੱਧਰ ਕਹਿਰੀ ਨਜ਼ਰ ਨਾਲ ਤੱਕ ਨਹੀਂ ਸਕੇ। ਔਰ ਲੁਤਫ ਵਾਲੀ ਗੱਲ ਹੈ, ਉਹਨਾਂ ਦੀ ਡੈਥ ਤੋਂ 10 ਸਾਲ ਬਾਅਦ ਵੀ ਪੰਜਾਬ ਜਿਹੜਾ ਹੈ ਉਹਨਾਂ ਤੋਂ ਫਤਹ ਨਹੀਂ ਹੋਇਆ। 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋ ਰਹੀ ਹੈ, ਔਰ 1849 ਦੇ ਵਿੱਚ ਬੜੀਆਂ ਮੁਸ਼ਕਲਾਂ ਦੇ ਨਾਲ ਫਿਰ ਉਹ 10 ਸਾਲ ਬਾਅਦ ਪੰਜਾਬ ਨੂੰ ਫਤਹ ਕਰ ਰਹੀ ਹੈ, ਜਦੋਂ ਪੂਰਾ ਹਿੰਦੁਸਤਾਨ ਨੂੰ ਫਤਹ ਕਰਕੇ ਬੈਠਾ। ਸੋ ਪੰਜਾਬੀਆਂ ਦੇ ਵਿੱਚ ਉਹ ਜਿਹੜੀ ਗੱਲ ਹੈ ਨਾ ਜੀ, ਜਿਹੜੀ ਤੁਰੀ ਆ ਰਹੀ ਸੀ ਤੇ ਅੱਜ ਤੱਕ ਵੀ ਮਰੀ ਨਹੀਂ, ਉਹਨੇ ਅੱਜ ਵੀ ਪੰਜਾਬੀਆਂ ਦੀ ਗੈਰਤ ਨੂੰ ਕਹਿ ਲਓ ਉਹ ਚੜ੍ਹਦੇ ਸੂਰਜ ਵਾਂਗ ਚਮਕਾਇਆ ਹੋਇਆ ਹੈ ਜੀ। ਅੱਛਾ ਪਰਮਿੰਦਰ ਸਿੰਘ ਸੋਧ ਜੀ, ਪੰਜਾਬੀਆਂ ਦੇ ਵਿੱਚ ਇਹ ਜਿਹੜਾ ਲਹਿੰਦੇ ਦਾ ਪੰਜਾਬੀ ਹੈ, ਸਾਡਾ ਮੁਸਲਿਮ ਪੰਜਾਬੀ ਹੈ, ਇਹ ਵੀ ਆਉਂਦਾ ਹੈ। ਕੋਈ ਇਹਨੂੰ ਸੁਨੇਹਾ ਦਿਓ ਕਿ ਆਪਣੇ ਹੱਕਾਂ ਲਈ, ਆਪਣੀ ਬੋਲੀ ਲਈ, ਆਪਣੇ ਕਲਚਰ ਲਈ, ਆਪਣੇ ਇਤਿਹਾਸ ਲਈ, ਆਪਣੀ ਜ਼ਰਾਤ ਲਈ, ਆਪਣੇ ਆਪ ਲਈ, ਤੇਰੇ ਬਚਾਅ ਲਈ ਕੀ ਜ਼ਰੂਰੀ ਹੈ। ਇਹ ਤੇ ਗੁੱਗੂ ਗੋੜਾ ਬਣ ਕੇ ਬਹਿ ਗਿਆ, ਜੋ ਸਟੈਬਲਿਸ਼ਮੈਂਟ ਚਾਹੁੰਦੀ ਹੈ ਇਹ ਕਰਦਾ ਹੈ, ਜੋ ਕੋਈ ਹੋਰ ਕੋਈ ਆ ਕੇ ਕਾਰਪੋਰੇਟ ਇੱਥੇ ਚਾਹੁੰਦਾ ਹੈ ਇਹ ਉਹਦਾ ਬਿਲਕੁਲ ਅੱਗੇ ਗਰਦਨ ਝੁਕਾ ਕੇ ਖੜਾ ਹੈ। ਪੰਜਾਬ ਤੇ ਪੰਜਾਬੀ ਦਾ ਇਤਿਹਾਸ ਤੇ ਨਹੀਂ ਹੈ, ਉਹ ਤੇ ਜ਼ੁਲਮ ਦੇ ਅੱਗੇ ਖੜਾ ਹੋ ਜਾਂਦਾ ਹੈ। ਅੱਜ ਇਹ ਸਾਰੇ ਜ਼ੁਲਮ ਜਿਹੜਾ ਲਹਿੰਦੇ ਦਾ ਪੰਜਾਬੀ ਹੈ ਇਹ ਕਿਉਂ ਬਰਦਾਸ਼ਤ ਕਰ ਰਹੀ ਹੈ? ਕੋਈ ਕਿ ਮਸ਼ਵਰਾ ਇਹਨਾਂ ਨੂੰ ਦਿਓ ਕਿ ਕਿਵੇਂ ਆਪਣਾ ਆਪ ਹੀ ਬਚਾ ਸਕਦਾ। ਮੇਰੀ ਦੇਖੋ ਮਸ਼ਵਰਾ ਤੇ ਮੈਂ ਨਾ ਚੀਜ਼ ਮਸ਼ਵਰਾ ਦੇਣ ਵਾਲਾ ਕੌਣ ਆ, ਮੈਂ ਗੁਜ਼ਾਰਿਸ਼ ਕਰਾਂਗਾ ਉਹਨਾਂ ਨੂੰ, ਔਰ ਉਹਨਾਂ ਦੀ ਬਿਹਤਰੀ ਦੀ ਗੁਜ਼ਾਰਿਸ਼ ਕਰਾਂਗਾ ਕਿ ਜੇ ਤੁਸੀਂ ਆਪਣੀ ਹੋਂਦ ਨੂੰ ਬਚਾਉਣਾ ਹੈ, ਜੇ ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ ਤੇ ਖੜੇ ਹੋ ਜਾਓ, ਨਹੀਂ ਤੇ ਲੋਕ ਲਤਾੜ ਕੇ ਲੰਘ ਜਾਣਗੇ। ਪੈਰਾਂ ਹੇਠ ਲਤਾੜ ਲੰਘਾਉਸਾਂ, ਲੋਕਾਂ ਕੀਤਾ ਖੰਬੜੀ ਖੰਬੜੀ। ਲੋਕ ਖੰਬੜੀ ਖੰਬੜੀ ਕਰਕੇ, ਪੱਤੀ ਪੱਤੀ ਕਰਕੇ ਮਿੱਟੀ 'ਚ ਮਿਲਾ ਜਾਣਗੇ ਤੁਹਾਨੂੰ। ਇਹ ਲਹਿੰਦੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ। ਕੋਈ ਵੀ ਇਨਸਾਨ, ਕੋਈ ਵੀ ਨਸਲ, ਕੋਈ ਵੀ ਫਿਰਕਾ, ਕੋਈ ਵੀ ਸੂਬੇ ਦਾ ਜਿਹੜਾ ਆਦਮੀ ਹੈ, ਨਿਜ਼ਾਮ ਹਮੇਸ਼ਾ ਜ਼ੁਲਮ ਕਰਦਾ ਆਇਆ ਜੀ, ਔਰ ਖਾਸ ਕਰਕੇ ਮਿਨੋਰਟੀਜ਼ ਦੇ ਉੱਤੇ। ਜੇ ਆਵਾਜ਼ ਬੁਲੰਦ ਕਰਾਂਗੇ ਤੇ ਸਾਰੇ ਅਸੀਂ ਲਾਮਬੰਦ ਹੋਵਾਂਗੇ। ਜੇ ਯੂਨਿਟੀ ਸਾਰਿਆਂ ਵਿੱਚ ਹੋਏਗੀ ਤੇ ਫਿਰ ਅਸੀਂ ਪੱਥਰ ਦੀ ਚਟਾਨ ਵਾਂਗ ਖਲੋ ਸਕਾਂਗੇ ਤੇ ਹਕੂਮਤ ਦੇ ਨਾਲ ਮੱਥਾ ਲਾ ਸਕਾਂਗੇ ਤੇ ਉਹਨਾਂ ਨੂੰ ਨਿਭਾ ਵੀ ਸਕਾਂਗੇ। ਦੇਖੋ ਅੱਜ ਕੈਲੀਫੋਰਨੀਆ ਦੇ ਵਿੱਚ ਸਕੂਲਾਂ ਵਿੱਚ ਪੰਜਾਬੀ ਲਾਗੂ ਹੋ ਗਈ ਹੈ। ਕਾਰਨ ਉੱਥੇ ਪਾਕਿਸਤਾਨ ਦੇ ਮੁਸਲਮਾਨ ਵੀ ਪੰਜਾਬੀ ਨੇ, ਭਾਰਤ ਦੇ ਜਿਹੜੇ ਪੰਜਾਬੀ ਨੇ ਉਹ ਵੀ ਨੇ, ਉੱਥੇ ਹਿੰਦੂ ਵੀ ਪੰਜਾਬੀ ਹੈਗਾ। ਕਿਸੇ ਨੇ ਸਾਥ ਦਿੱਤਾ ਹੈ ਜਾਂ ਨਹੀਂ ਦਿੱਤਾ, ਜਿਨ੍ਹਾਂ ਨੇ ਵੀ ਸਾਥ ਦਿੱਤਾ ਹੈ ਉਹਨਾਂ ਨੇ ਪੰਜਾਬੀ ਐਜ਼ ਸੈਕੰਡ ਲੈਂਗੁਏਜ ਲਾਜ਼ਮੀ ਕਰਵਾ ਲਈ ਹੋਈ ਹੈ। ਸਕੂਲਾਂ ਵਿੱਚ ਉਹ ਕਿਊਰੀਕਲਮ ਬਣ ਚੁੱਕਾ ਹੋਇਆ। ਜ਼ਬਰਦਸਤ। ਘਰ ਬੈਠਿਆ ਨਹੀਂ ਵੀਰ ਮੇਰੇ, ਇਹ ਤਰੱਦਦ ਕਰਨਾ ਪੈਂਦਾ। ਸਾਨੂੰ ਪਹਿਲੀ ਕੋਸ਼ਿਸ਼ ਇਹ ਕਰਨੀ ਪੈਗੀ ਆਪਣੇ ਸਕੂਲਾਂ ਦੇ ਵਿੱਚ, ਆਪਣੀਆਂ ਜਿਹੜੀਆਂ ਮਸਜਿਦਾਂ ਨੇ, ਮੁਹੱਲੇ ਦੀਆਂ ਮਸਜਿਦਾਂ ਨੇ, ਮੈਂ ਲਾਹੌਰ 'ਚ ਦੇਖਿਆ ਗਲੀ ਗਲੀ, ਬਾਜ਼ਾਰ ਫਿਰ ਕੇ ਹਰ ਗਲੀ ਮੁਹੱਲੇ 'ਚ ਇੱਕ ਮਸਜਿਦ ਹੈਗੀ ਹੈ। ਉੱਥੇ ਦੇ ਮਸਜਿਦਾਂ ਦੇ ਜਿਹੜੇ ਸਾਡੇ ਕਾਜ਼ੀ ਸਾਹਿਬਾਨ ਨੇ, ਮੁੱਲਾ ਸਾਹਿਬਾਨ ਨੇ, ਜਾਂ ਹੋਰ ਜਿਹੜੇ ਸਰਕਰਦਾ ਲੋਕ ਨੇ, ਉਹਨਾਂ ਨੂੰ ਗੁਜ਼ਾਰਿਸ਼ ਕਰੀਏ ਇਹਨਾਂ ਬੱਚਿਆਂ ਸਾਡਿਆਂ ਨੂੰ ਪੰਜਾਬੀ ਪੜ੍ਹਾਓ। ਸਾਡੀ ਜ਼ੁਬਾਨ ਪੰਜਾਬੀ ਹੈ।
ਮੈਂ ਪਿੱਛੇ ਜ ਪੜ੍ਹਿਆ ਸੀ, ਮੈਨੂੰ ਯਾਦ ਨਹੀਂ ਕੀ ਸੀ, ਸ਼ਾਇਦ ਮੈਂ ਕਿਹਾ ਤੁਹਾਡੀ ਮੈਂ ਸਾਈਡ ਸੀ ਪੜ੍ਹਿਆ ਹੈ। ਹਾਂ, ਤੁਹਾਡੀ ਮੈਂ ਸਾਈਡ ਸੀ ਪੜ੍ਹਿਆ ਹੈ। ਜੇ ਅਸੀਂ ਪੰਜਾਬੀ ਭੁੱਲ ਜਾਵਾਂਗੇ ਤੇ ਕੱਖਾਂ ਵਾਂਗੂ ਰੁੱਲ ਜਾਵਾਂਗੇ। ਜੀ ਜੀ। ਕੱਖ ਦੀ ਤੁਹਾਨੂੰ ਪਤਾ ਕੀ ਅਹਿਮੀਅਤ ਹੈ। ਕੱਖ ਨੂੰ ਕੋਈ ਠੋਕਰ ਮਾਰ ਕੇ ਇੱਧਰ ਲੰਘ ਜਾਏਗਾ ਕਿ ਉੱਧਰ ਲੰਘ ਜਾਏਗਾ। ਕੱਖ ਨਾ ਬਣੀਏ, ਲੱਖ ਬਣੀਏ। ਲੱਖ ਬਣੀਏ। ਬੜੀ ਸੋਹਣੀ ਗੱਲ ਕਰ ਰਹੇ ਹੋ ਪਰਮਿੰਦਰ ਸਿੰਘ ਸੋਧ ਜੀ। ਇਹਨਾਂ ਹੀ ਪੰਜਾਬੀਆਂ ਨੂੰ ਜਿਹੜੇ ਲਹਿੰਦੇ ਦੇ ਪੰਜਾਬੀ ਹਨ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਪੰਜਾਬੀ ਜ਼ਬਾਨ ਤੁਹਾਨੂੰ ਕੀ ਕੀ ਦੇ ਸਕਦੀ ਹੈ? ਪੰਜਾਬੀ ਜ਼ਬਾਨ ਦੇ ਵਿੱਚ ਕੀ ਹੈ, ਕੀ ਕੁਛ ਹੈ ਪੰਜਾਬੀ ਜ਼ਬਾਨ ਦੇ ਵਿੱਚ? ਤੁਸੀਂ ਉੱਥੇ ਬੈਠੇ ਹੋ, ਕੀ ਦੇਖ ਰਹੇ ਹੋ ਜਿਹੜਾ ਇਹਦੇ ਨਾਲ ਜੁੜ ਜਾਣਗੇ ਤੇ ਇਹ ਉਸ ਸਾਰੇ ਵਿਰਸੇ ਦੇ ਨਾਲ ਜੁੜ ਜਾਣਗੇ ਜਿਹੜਾ ਪੰਜਾਬੀ ਦਾ ਪਿਆ ਹੈ ਆਪਣਾ? ਪਹਿਲੀ ਗੱਲ ਤੇ ਹੈ ਕਿ ਦੇਖੋ, ਮੈਂ ਇਹ ਗੱਲ ਕਹਾਂਗਾ, ਮੈਂ ਜਦੋਂ ਜਾਣਾ ਵਾਂ ਅੰਮ੍ਰਿਤਸਰ ਦੇ ਵਿੱਚ ਜਿੱਥੇ ਮੇਰਾ ਵੱਡਾ ਭਾਈ ਰਹਿੰਦਾ ਹੈ, ਮੈਨੂੰ ਬੜਾ ਦੁੱਖ ਲੱਗਦਾ ਕਈ ਵਾਰੀ ਉਹਦੇ ਬੱਚੇ ਤੇ ਨਹੀਂ, ਉਹਦੇ ਘੱਟੋ ਘੱਟ ਜਿਹੜੇ ਗ੍ਰੈਂਡ ਚਿਲਡਰਨ ਨੇ, ਦੋਤੇ ਜਾਂ ਪੋਤੇ, ਉਹ ਬੜੀ ਬੜੀ ਹਿੰਦੀ ਬੋਲਦੇ ਨੇ, ਹਮਕੀ ਤੁਮਕੀ। ਮੈਨੂੰ ਗੁੱਸਾ ਚੜ ਜਾਂਦਾ ਹੈ। ਮੈਂ ਉਹਨਾਂ ਦੀ ਸ਼ਿਕਵਾ ਕਰਦਾ ਵਾਂ। ਆਪਣੇ ਹੋਰ ਰਿਸ਼ਤੇਦਾਰ ਵੇਖਦਾ ਵਾਂ, ਛੋਟੇ ਬੱਚੇ ਹਿੰਦੀ ਬੋਲਣਗੇ ਜਾਂ ਅੰਗਰੇਜ਼ੀ ਬੋਲਣਗੇ। ਮੈਨੂੰ ਲਾਸਟ ਸਮਝ ਨਹੀਂ ਲੱਗਦਾ ਕਿ ਸਾਨੂੰ ਲੋਕਾਂ ਨੂੰ ਨਾ ਇਨਫੀਰੀਅਰਿਟੀ ਕੰਪਲੈਕਸ ਹੋ ਗਿਆ ਆਪਣੀ ਬੋਲੀ ਤੋਂ। ਮੇਰੀ ਮਾਂ ਮੇਰੇ ਨੇੜੋਂ ਲੰਘ ਜਾਵੇ ਤੇ ਮੈਨੂੰ ਉਹਨੂੰ ਮਾਂ ਕਹਿੰਦੇ ਸ਼ਰਮ ਆਏਗੀ? ਪੰਜਾਬੀ ਬੋਲੀ ਮੇਰੀ ਮਾਂ ਬੋਲੀ ਹੈ। ਮਾਂ ਬੋਲੀ ਤੋਂ ਕਾਹਦੀ ਸ਼ਰਮ? ਤੁਸੀਂ ਉਹਨੂੰ ਸ਼ਾਹਮੁਖੀ ਚ ਲਿਖੋ, ਤੁਸੀਂ ਉਹਨੂੰ ਰੋਮਨ ਚ ਲਿਖੋ, ਤੁਸੀਂ ਉਹਨੂੰ ਗੁਰਮੁਖੀ ਚ ਲਿਖੋ, ਤੁਸੀਂ ਉਹਨੂੰ ਅਰਬੀ ਚ ਲਿਖੋ, ਤੁਸੀਂ ਉਹਨੂੰ ਮਲਿਆਲਮ ਚ ਲਿਖੋ, ਗੁਜਰਾਤੀ ਲੈਂਗੁਏਜ ਚ ਲਿਖੋ, ਕਿਸੇ ਸਕ੍ਰਿਪਟ ਵਿੱਚ ਲਿਖ ਲਵੋ, ਪਰ ਬੋਲੀ ਨਾ ਆਪਣੀ ਛੱਡੋ। ਤੇ ਇਸ ਵੀ ਜਿਹੜੀ ਹੀਣਤਾ ਭਾਵ ਹੈ ਨਾ, ਮੈਂ ਹੀਣਾ ਹੋ ਜਾਵਾਂਗਾ, ਮੈਂ ਛੋਟਾ ਲੱਗਾਂਗਾ, ਮੈਂ ਸਮਾਜ ਵਿੱਚ, ਮੁਆਸ਼ਰੇ ਵਿੱਚ, ਮੈਨੂੰ ਕੀ ਕਹਿਣਗੇ ਲੋਕੀ ਮੈਂ ਪੰਜਾਬੀ ਬੋਲਦਾ ਵਾਂ। ਭਾਈ ਵੀਰ ਸਿੰਘ ਜਿਹੜਾ ਮੈਂ ਹੁਣੇ ਜ਼ਿਕਰ ਕੀਤਾ ਹੈ, ਜਿਹੜੇ ਮੌਲਾ ਬਖਸ਼ ਕੁਸ਼ਤਾ ਦੇ ਕੰਟੈਂਪਰੇਰੀ ਸਨ, ਭਾਈ ਵੀਰ ਸਿੰਘ ਨੇ ਜਦੋਂ ਪੰਜਾਬੀ ਚ ਲਿਖਣਾ ਸ਼ੁਰੂ ਕੀਤਾ ਤੇ ਉਹਦੇ ਨਾਨਾ ਜੀ ਸੰਸਕ੍ਰਿਤ ਦੇ ਸਕਾਲਰ ਸਨ, ਪੰਡਿਤ ਹਜ਼ਾਰਾ ਸਿੰਘ। ਭਾਈ ਵੀਰ ਸਿੰਘ ਦਾ ਬਾਪ ਡਾਕਟਰ, ਨਾਂ ਭੁੱਲ ਗਿਆ, ਉਹ ਵੀ ਸੰਸਕ੍ਰਿਤ ਚ ਲਿਖਦੇ ਸਨ, ਜਾਂ ਇੱਕ ਜ਼ਬਾਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਬ੍ਰਜ ਭਾਸ਼ਾ, ਬ੍ਰਜ ਵਿੱਚ ਲਿਖਦੇ ਸਨ। ਉਹਨਾਂ ਨੇ ਆਪਣੇ ਬਰਖਰਦਾਰ ਨੂੰ ਇਹ ਗੱਲ ਕਹੀ ਕਿ ਤੂੰ ਵੀ ਬ੍ਰਜ ਵਿੱਚ ਲਿਖ, ਪੰਜਾਬੀ ਗਵਾਰਾਂ ਦੀ ਜ਼ਬਾਨ ਹੈ। ਭਾਈ ਵੀਰ ਸਿੰਘ ਨੇ ਧਈਆ ਕਰ ਲਿਆ, ਚਾਹੇ ਮੇਰਾ ਨਾਨਾ ਮੈਨੂੰ ਕੁਝ ਕਵੇ, ਚਾਹੇ ਮੇਰਾ ਬਾਪ ਮੈਨੂੰ ਕਵੇ, ਮੈਂ ਗੁਰਮੁਖੀ ਚ ਲਿਖਣਾ, ਪੰਜਾਬੀ ਚ ਲਿਖਣਾ। ਅੱਜ ਉਹਨੂੰ ਮਾਡਰਨ ਪੰਜਾਬੀ ਦਾ ਬਾਪ ਕਿਹਾ ਜਾਂਦਾ ਹੈ, ਪਿਤਾਮਾ ਕਿਹਾ ਜਾਂਦਾ ਹੈ, ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ। ਉਹਨੇ ਪੰਜਾਬੀ ਨੂੰ ਇੰਨਾ ਅਨਰਿਚ ਕੀਤਾ ਹੈ, ਇੰਨਾ ਅਨਰਿਚ ਕੀਤਾ ਹੈ ਕਿ ਉਸ ਤੋਂ ਬਾਅਦ ਪੰਜਾਬੀ ਇੰਨੀ ਪ੍ਰਫੁੱਲਤ ਹੋ ਗਈ ਹੈ। ਦੇਖੋ, ਬਾਬੇ ਬੁੱਲੇ ਦਾ ਸ਼ਾਹ ਦਾ ਕਲਾਮ, ਹਾਸ਼ਮ ਸ਼ਾਹ ਦੀ ਸੱਸੀ, ਫਜ਼ਲ ਦੀ ਸੋਹਣੀ ਮਹੀਵਾਲ, ਕਾਦਰ ਯਾਰ ਦਾ ਸੱਸੀ ਪੁੰਨੂ, ਨਾ ਸੌਰੀ ਪੂਰਨ ਭਗਤ ਦਾ ਕਿੱਸਾ, ਇਹ ਜਿਹੜਾ ਕਿੱਸਾ ਕਾਵ ਹੈ ਸਾਡਾ, ਕਿੱਸਾ ਕਾਵ ਆਪਣੇ ਆਪ ਚ ਇੰਨਾ ਅਮੀਰ ਕਿੱਸਾ ਕਾਵ ਹੈ। ਵਾਰਿਸ ਸ਼ਾਹ ਦਾ ਦਮੋਦਰ, ਤੁਸੀਂ ਦੇਖੋ ਕਿੰਨੇ ਕਿੱਸੇ ਲਿਖੇ ਗਏ ਨੇ। ਇੱਕ ਇੱਕ ਬੱਚਾ ਉਹਨਾਂ ਕਿੱਸਿਆਂ ਨੂੰ ਪੜ੍ਹ ਲਵੇ, ਇੱਕ ਤੇ ਉਹ ਇੰਟਰਸਟਿੰਗ ਬੜੇ ਨੇ, ਦੂਜਾ ਤੁਹਾਡੀ ਜ਼ੁਬਾਨ ਨੂੰ ਤੁਹਾਨੂੰ ਭੁਲੇਖਾ ਇਹ ਦੂਰ ਹੋ ਜਾਏਗਾ ਕਿ ਮੈਂ ਹਿੰਦੀ ਜਾਂ ਉਰਦੂ ਬੋਲ ਕੇ ਇਨਫੀਰੀਅਰਿਟੀ ਦਾ ਕੰਪਲੈਕਸ ਬਣ ਕੇ ਨਾ। ਦੇਖੋ, ਕੌੜੀ ਗੱਲ ਮੈਂ ਕਹਿਣ ਲੱਗਾ ਜੀ, ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ। ਜਦੋਂ ਪੰਜਾਬੀ ਗੈਰ ਪੰਜਾਬੀ ਬਣਨ ਦੀ ਕੋਸ਼ਿਸ਼ ਕਰੇਗਾ, ਪੰਜਾਬੀ ਮਾਂ ਬੋਲੀ ਨੂੰ ਛੱਡ ਕੇ ਉਰਦੂ ਬੋਲੇਗਾ ਜਾਂ ਸਿੰਧੀ ਬੋਲੇਗਾ ਜਾਂ ਕੋਈ ਬਲੋਚੀ ਬੋਲੇਗਾ, ਉਹ ਫਿਰ ਉਹਦਾ ਉਹੀ ਹਾਲ ਹੈ ਕਿ ਨਾ ਘਰ ਦਾ ਨਾ ਘਾਟ ਦਾ, ਉਹ ਕੁੱਤਾ ਹੁੰਦਾ ਜੀ। ਬੜੀ ਸੋਹਣੀ ਗੱਲ। ਆਪਣੇ ਘਰ ਦੇ ਬਣੋ, ਘਰ ਦੇ ਮਾਲਕ ਬਣੋ, ਆਪਣੀ ਬੋਲੀ ਬੋਲ ਕੇ। ਬੜੀ ਸੋਹਣੀ ਗੱਲ ਪਰਮਿੰਦਰ ਸਿੰਘ ਸੋਧ ਜੀ। ਉਹਦੇ ਵਿੱਚ ਜਿੱਥੇ ਅਸੀਂ ਪਹਿਲੇ ਜਿਸ ਤਰੀਕੇ ਨਾਲ ਗੱਲ ਕਰ ਰਹੇ ਸੀ ਕਿ ਤੁਹਾਨੂੰ ਤੁਹਾਡੀ ਜਿਹੜੀ ਤਾਰੀਖ ਹੈ ਉਹ ਸਿਰਫ ਤੁਹਾਡੀ ਜ਼ੁਬਾਨ ਹੀ ਦੱਸੇਗੀ। ਹੁਣ ਪੰਜਾਬ ਦੀ ਹਿਸਟਰੀ ਦੇ ਬਾਰੇ ਅਗਰ ਅਸੀਂ ਦੇਖੀਏ, ਇੱਥੋਂ ਦੇ ਰੈਜ਼ਿਸਟੈਂਸ ਬਾਰੇ ਦੇਖੀਏ, ਉਹ ਸਾਨੂੰ ਪੰਜਾਬੀ ਤੇ ਲੱਭ ਜਾਏਗਾ।
ਲੇਕਿਨ ਉਹ ਸਾਨੂੰ ਕਿਸੇ ਹਿੰਦੀ ਦੇ ਵਿੱਚ, ਕਿਸੇ ਉਰਦੂ ਦੇ ਵਿੱਚ ਸਾਨੂੰ ਉਹ ਨਹੀਂ ਲੱਭੇਗੀ। ਬਲਕਿ ਦੂਸਰੀ ਕੌਮ ਜਿਹੜੀ ਤੁਹਾਡੀ ਗਵਾਂਢੀ ਕੌਮ ਹੈ, ਉਹ ਤਾਂ ਤੁਹਾਨੂੰ ਹੀਣਾ ਕਰਨ ਦਾ ਹਰ ਹਰਬਾ ਉਹ ਵਰਤਦੀ ਹੈ। ਸੋ ਇੱਥੋਂ ਦਾ ਜਿਹੜਾ ਉਰਦੂ ਮੀਡੀਆ ਹੈ ਜਾਂ ਉਰਦੂ ਲੈਂਗੁਏਜ ਹੈ, ਉਹਦੇ ਵਿੱਚ ਵੀ ਇਹੀ ਖੇਡ ਖੇਡੀ ਗਈ ਕਿ ਉਹਨਾਂ ਨੇ ਪੰਜਾਬੀ ਨੂੰ ਹੀਣਾ ਕੀਤਾ। ਪੰਜਾਬੀ ਨੂੰ ਮਾਣ ਜਾਂ ਪੰਜਾਬੀ ਨੂੰ ਜਿਹੜਾ ਪ੍ਰਾਈਡ ਦਿੰਦਾ ਹੈ, ਉਹ ਤੁਹਾਡਾ ਪੰਜਾਬੀ ਲਿਟਰੇਚਰ ਜਾਂ ਉਹ ਜਿਹੜੇ ਲੋਕਾਂ ਦਾ ਲਿਟਰੇਚਰ ਹੈ, ਜਿਹੜਾ ਲੋਕਾਈ ਦੇ ਨਾਲ ਜੁੜਾ ਹੋਇਆ। ਮਿਸਾਲ ਦੇ ਤੌਰ 'ਤੇ ਜਿਵੇਂ ਅਸੀਂ ਪਹਿਲੇ ਗੱਲ ਕਰ ਰਹੇ ਸੀ, ਮੁਗਲਾਂ ਦੀ ਗੱਲ ਕਰ ਰਹੇ ਸੀ, ਅਤੇ ਮੁਗਲਾਂ ਦੇ ਅੰਦਰ ਅਗਰ ਅਸੀਂ ਦੇਖੀਏ ਤਾਂ ਉਸੇ ਹੀ ਵੇਲੇ ਦੀ ਪੂਰੀ ਲੋਕਾਈ ਦੇ ਨਾਲ ਇੱਕ ਜੁੜੀ ਹੋਈ ਚੀਜ਼ ਉਹ ਇਹ ਸੀ ਕਿ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ। ਹਾਂਜੀ। ਮੁਗਲਾਂ ਦਾ ਸਾਨੂੰ ਜ਼ਿਕਰ ਮਿਲਦਾ ਹੈ ਸਾਡੇ ਗੁਰੂਆਂ ਦੇ ਵਿੱਚ, ਉਹਨਾਂ ਦੀ ਜਿਹੜੀ ਬਾਣੀ ਲਿਖੀ, ਸਾਰਾ ਕੁਛ ਹੋਇਆ, ਉਹ ਹਮਲਿਆਂ ਦੇ ਜਿਤਨੇ ਉਹਨਾਂ ਨੇ ਕੀਤੇ, ਉਹ ਸਾਰਾ ਕੁਛ ਉੱਥੋਂ ਮਿਲ ਜਾਏਗਾ। ਉਸ ਤੋਂ ਬਾਅਦ ਸਾਨੂੰ ਇਹ ਕੌਣ ਦੱਸ ਰਿਹਾ ਹੈ, ਦਰ ਖੁੱਲਾ ਹਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ, ਇਹ ਬੁੱਲੇ ਸ਼ਾਹ ਦੱਸ ਰਹੀ ਹੈ। ਇੱਕ ਸਾਈਡ 'ਤੇ ਲੁਕਾਈ ਦਾ ਬਿਆਨੀਆ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਤੋਂ ਬਾਅਦ ਇਹ ਹੈ ਕਿ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ। ਦੂਸਰੀ ਸਾਈਡ 'ਤੇ ਸਾਡਾ ਸੂਫੀ, ਪੰਜਾਬੀ ਸੂਫੀ, ਉਹ ਇਹ ਕਹਿ ਰਹੀ ਹੈ ਕਿ ਦਰ ਖੁੱਲਾ ਅਸ਼ਰ ਅਜ਼ਾਬ ਦਾ, ਬੁਰਾ ਹਾਲ ਹੋਇਆ ਪੰਜਾਬ ਦਾ। ਬਿਲਕੁਲ ਜੀ। ਇਹ ਸਾਰਾ ਕੁਝ ਤੇ ਪੰਜਾਬੀ ਦੇ ਵਿੱਚ ਪਿਆ। ਹੁਣ ਜਿਹੜੀ ਇੱਥੋਂ ਦੀ ਸਟੇਟ ਹੈ, ਕਰਨਾ ਤਾਂ ਜ਼ਹਿਰੀ ਗੱਲ ਹੈ, ਜਿਤਨਾ ਇੱਥੇ ਦਿਮਾਗ ਖਰਾਬ ਕੀਤਾ, ਪੰਜਾਬੀ ਤੋਂ ਦੂਰ ਕੀਤਾ, ਉਹ ਸਟੇਟ ਦਾ ਜਿਹੜਾ ਬਿਆਨੀਆ ਸੀ ਉਸਨੇ ਕੀਤਾ ਕਿ ਪੰਜਾਬੀ ਜ਼ਬਾਨ ਤੋਂ ਉਹਨਾਂ ਨੂੰ ਦੂਰ ਕਰਕੇ ਕਿਸੇ ਹੋਰ ਜ਼ਬਾਨ ਦੇ ਨੇੜੇ ਲਿਆਂਦਾ ਜਾਏ। ਕੀ ਕਹਿੰਦੇ ਹੋ ਜਿਹੜੇ ਇਸ ਟਾਈਮ ਸਟੇਟ ਦੇ ਵਾਰਿਸ ਹਨ, ਇਮਰਾਨ ਖਾਨ, ਜਿਨ੍ਹਾਂ ਨੇ ਸਿੱਖਾਂ ਵਾਸਤੇ ਇੱਕ ਬੜਾ ਵੱਡਾ ਕੰਮ ਕੀਤਾ, ਕਰਤਾਰਪੁਰ ਜਿਹੜਾ ਲਾਂਘਾ ਖੋਲ੍ਹਿਆ, ਕੰਪਲੈਕਸ ਬਣਾਇਆ ਅਰਬਾਂ ਰੁਪਏ ਲਾ ਕੇ, ਉਹਨਾਂ ਨੂੰ ਕੁਛ ਕੀ ਕਹਿੰਦੇ ਹੋ ਕਿ ਪੰਜਾਬੀ ਦੇ ਵਿੱਚ ਕੀ ਹੈ ਭਲੇ ਉਹ ਇਹ ਪੰਜਾਬੀ ਪੜ੍ਹਾ ਦਿਓਗੇ ਤੇ ਪੰਜਾਬੀ ਲੋਕ ਜਿਹੜੇ ਇਹ ਨੇ ਇਨਸਾਨ ਬਣ ਜਾਣਗੇ, ਆਪਣੇ ਇਤਿਹਾਸ ਦੇ ਨਾਲ ਜੁੜ ਜਾਣਗੇ। ਕਰਨਾ ਤੇ ਉਹਨਾਂ ਨੇ, ਤੁਸੀਂ ਮੈਂ ਤੇ ਨਹੀਂ ਕਰਨਾ। ਤੁਸੀਂ ਮੈਂ ਤੇ ਐਟਲੀਸਟ ਅਸੀਂ ਪ੍ਰਚਾਰ ਕਰ ਸਕਦੇ ਹਾਂ ਜੋ ਅਸੀਂ ਸਾਲਾਂ ਤੋਂ ਕਰ ਰਹੇ ਹਾਂ। ਜਦੋਂ ਤੱਕ ਸਰਕਾਰ ਨਹੀਂ ਇਹਨਾਂ ਨੂੰ ਮੰਨੇਗੀ, ਔਰ ਇਸ ਟਾਈਮ ਸਰਕਾਰ ਦੀ ਜਿਹੜੀ ਅਗਵਾਈ ਕਰ ਰਹੇ ਹਨ ਉਹ ਇਮਰਾਨ ਖਾਨ ਸਾਹਿਬ ਹਨ, ਤੁਹਾਡੇ ਸਿੱਖਾਂ ਦੇ ਬਹੁਤ ਨੇੜੇ ਹਨ, ਤੁਹਾਡਾ ਇਹਤਰਾਮ ਬੜਾ ਕਰਦੇ ਹਨ, ਕੋਈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਸ਼ਾਇਦ ਤੁਹਾਡੀ ਮੰਨ ਜਾ? ਮੈਂ ਬੜੇ ਬਾਅਦਬ ਜਨਾਬ ਵਜ਼ੀਰ ਆਜ਼ਮ ਸਾਹਿਬ ਨੂੰ ਇਹ ਗੁਜ਼ਾਰਿਸ਼ ਕਰਾਂਗਾ ਕਿ ਹਰ ਬੋਲੀ ਦਾ ਇਹਤਰਾਮ ਹੋਣਾ ਚਾਹੀਦਾ ਜੀ, ਹਰ ਬੋਲੀ ਦਾ। ਜਿਹੜੇ ਸਿੰਧ 'ਚ ਰਹਿਣ ਵਾਲੇ ਨੇ ਉਹਨਾਂ ਨੂੰ ਸਿੰਧੀ ਬੋਲਣ ਦਿਓ, ਰੱਜ ਕੇ ਬੋਲਣ, ਖੁੱਲ੍ਹ ਕੇ ਬੋਲਣ, ਸਿੰਧੀ ਵੀ ਪ੍ਰਫੁੱਲਤ ਹੋਵੇ। ਪੇਸ਼ਾਵਰ ਦੀ ਸਾਈਡ ਵੱਲ ਜਿਹੜੇ ਪਸ਼ਤੋ ਬੋਲਦੇ ਨੇ ਉਹ ਪਸ਼ਤੋ ਵੀ ਬੋਲਣ, ਪੇਸ਼ਾਵਰੀ ਵੀ ਬੋਲਣ। ਕੋਠੋ ਹਰ ਵਾਲੇ ਇਲਾਕੇ ਵਾਲੇ ਉਹ ਵੀ ਬੋਲਣ। ਜਿਹੜਾ ਝੰਗ ਦਾ ਡਾਇਲੈਕਟ ਹੈਗਾ ਉਹ ਝੰਗੀ ਵੀ ਉਹ ਵੀ ਬੋਲ ਲੈਣ, ਝੰਗ ਵਾਲੀ ਜਿਹੜੀ ਹੈ। ਪਰ ਜਿਹੜਾ ਇਲਾਕਾ ਇੱਧਰ ਦਾ ਪੰਜਾਬ ਦਾ, ਠੇਠ ਪੰਜਾਬੀ ਦਾ, ਜਿਹਨੂੰ ਸੈਂਟਰਲ ਪੰਜਾਬੀ ਅਸੀਂ ਕਹਿੰਦੇ ਹਾਂ, ਇਹਨੂੰ ਮਾਰਨਾ ਮਾਰਨ। ਮੈਂ ਇੱਥੇ ਇੱਕ ਜਨਾਬ ਇਮਰਾਨ ਖਾਨ ਸਾਹਿਬ ਦੇ ਜ਼ਿਹਨ 'ਚ ਗੱਲ ਲਿਆਉਣੀ ਚਾਹਾਂਗਾ, ਉਹਨਾਂ ਦੇ ਧਿਆਨ ਦੇ ਵਿੱਚ। ਰਵਿੰਦਰਨਾਥ ਟੈਗੋਰ ਦੇ ਕੋਲ ਇੱਕ ਪੰਜਾਬੀ ਦਾ ਬੜਾ ਅਜੀਬ ਗਿਆ, ਮੁਲਕ ਰਾਜ ਆਨੰਦ, ਬੜਾ ਨਾਂ ਹੈ ਉਹਦਾ ਲਿਟਰੇਚਰ 'ਚ, ਉਹਨੇ ਅੰਗਰੇਜ਼ੀ ਦੀਆਂ ਕਿਤਾਬਾਂ ਬਹੁਤ ਲਿਖੀਆਂ ਨੇ। ਉਹ ਕੁਝ ਲੈ ਕੇ ਲਿਖ ਕੇ ਗਿਆ ਤੇ ਉਹਨੇ ਦੇਖਿਆ ਕੀ ਲਿਖਿਆ ਹੈ ਤੇ ਉਹ ਸੀ ਅੰਗਰੇਜ਼ੀ ਵਿੱਚ। ਉਹਨੇ ਕਿਤਾਬ ਪਵਾ ਕੇ ਮਾਰੀ। ਕਹਿੰਦਾ ਨਾ ਤੇਰਾ ਆਨੰਦ ਹੈ, ਤੂੰ ਪੰਜਾਬੀ ਹੈ, ਤੂੰ ਅੰਗਰੇਜ਼ੀ 'ਚ ਕਿਉਂ ਲਿਖਦਾ? ਮੇਰੇ ਕੋਲ ਰਿਵਿਊ ਕਰਾਉਣਾ ਤੇ ਤੂੰ ਪੰਜਾਬੀ 'ਚ ਲਿਖ। ਇੱਕ ਐਗਜ਼ਾਮਪਲ। ਦੂਜੀ ਐਗਜ਼ਾਮਪਲ, ਤੁਸੀਂ ਜਾਣਦੇ ਹੋ ਹਿੰਦੀ ਫਿਲਮ ਇੰਡਸਟਰੀ ਦਾ, ਬਾਲੀਵੁੱਡ ਦਾ ਬੜਾ ਮਸ਼ਹੂਰ ਮਰੂਫ ਆਰਟਿਸਟ, ਐਕਟਰ ਬਲਰਾਜ ਦਾ ਸਾਨੀ, ਬਲਰਾਜ ਦਾ ਸਾਨੀ, ਉਹ ਵੀ ਇੱਕ ਵਾਰ, ਉਹ ਖੁਦ ਪੰਜਾਬੀ ਦਾ ਬੜਾ ਫੈਨ ਸੀ ਜੀ। ਉਹਨੂੰ ਜਿੰਨੇ ਵੀ ਲੋਕ ਚਿੱਠੀਆਂ ਲਿਖਦੇ ਸਨ ਪੰਜਾਬ ਤੋਂ, ਹਿੰਦੀ ਵਿੱਚ ਜਾਂ ਉਰਦੂ ਵਿੱਚ ਜਾਂ ਅੰਗਰੇਜ਼ੀ ਵਿੱਚ, ਉਹ ਜਵਾਬ ਨਹੀਂ ਸੀ ਦਿੰਦਾ। ਤੁਸੀਂ ਉਹਨੂੰ ਪੰਜਾਬੀ 'ਚ ਖਤ ਲਿਖੋ, ਉਸੇ ਵੇਲੇ ਜਵਾਬ ਦਿੰਦਾ ਸੀ। ਇਹ ਬਲਰਾਜ ਦਾ ਸਾਨੀ ਦੀ ਗੱਲ ਹੈ। ਮੈਂ ਸਾਨੀ ਸਾਹਿਬ ਨੂੰ ਮਿਲਿਆ ਹੋਇਆ, ਠੀਕ ਹੈ, ਇੱਕ ਦੋ ਵਾਰ ਮੌਕਾ ਮਿਲਿਆ ਮਿਲਣ ਦਾ। ਉਹ ਪੰਜਾਬ ਅਕਸਰ ਆਉਂਦੇ ਸਨ ਛੁੱਟੀਆਂ ਦੇ ਵਿੱਚ, ਤੇ ਪੰਜਾਬੀ ਉਹਨਾਂ ਨੂੰ ਬੇਹੱਦ ਚੰਗੀ ਲੱਗਦੀ ਸੀ। ਸੋ ਕਹਿਣ ਤੋਂ ਮੁਰਾਦ ਮੇਰਾ ਇਹ ਹੈ ਕਿ ਜਿਹੜੇ ਚੰਗੇ ਚੰਗੇ ਆਲਮ ਫਾਜ਼ਿਲ ਲੋਕ ਨੇ, ਉਹ ਹਰ ਦੂਜੇ ਸੂਬੇ ਦੀ ਬੋਲੀ ਦਾ ਬੜਾ
ਉਹਨਾਂ ਦਾ ਇਤਮੀਨਾਨ ਕਰਦੇ ਨੇ, ਉਹਨਾਂ ਦਾ ਅਦਬ ਕਰਦੇ ਨੇ, ਉਹਨਾਂ ਨੂੰ ਪ੍ਰਫੁੱਲਤ ਹੋਣ ਲਈ ਸੁੱਖ ਸਹੂਲਤਾਂ ਦਿੰਦੇ ਨੇ। ਤੇ ਮੇਰੀ ਉਹਨਾਂ ਨੂੰ ਵੀ ਗੁਜ਼ਾਰਿਸ਼ ਇਹ ਹੋਏਗੀ ਕਿ ਤੁਸੀਂ ਪੰਜਾਬੀ ਦਾ ਅਦਬ ਕਰਦਿਆਂ ਹੋਇਆਂ ਉਹਨਾਂ ਦਾ ਕੁਝ ਨਹੀਂ ਵਿਗੜ ਜਾਣਾ। ਸਿਰਫ ਇਹਦਾ ਜੋ ਬਣਦਾ ਹੱਕ ਹੈ, ਕੋਈ ਰਿਆਇਤ ਨਹੀਂ ਮੰਗ ਰਹੇ, ਕੋਈ ਖੈਰਾਤ ਨਹੀਂ ਮੰਗ ਰਹੇ, ਜੋ ਉਹਦਾ ਹੱਕ ਹੈਗਾ ਉਹਨੂੰ ਉਹ ਹੱਕ ਜਿਹੜਾ ਨਾ ਬਜਾਨਬ ਦਿੱਤਾ ਜਾਵੇ। ਮੈਂ ਸ਼ੁਕਰੀਆ ਆਪਣੀ ਝੋਲੀ ਅੱਡ ਕੇ ਉਹਨਾਂ ਕੋਲੋਂ ਇਹ ਮੰਗਾਂਗਾ ਜੀ। ਸ਼ੁਕਰੀਆ ਪਰਮਿੰਦਰ ਸਿੰਘ ਸੋਚ ਜੀ। ਉਹਦੇ ਵਿੱਚ ਜਿਹੜੇ ਹੈ ਨਾ ਪੰਜਾਬੀ ਦੇ ਮੁਖਤਲਿਫ ਜਿਹੜੇ ਡਾਇਲੈਕਟਸ ਹਨ, ਮਿਸਾਲ ਦੇ ਤੌਰ ਤੇ ਜੰਗ ਦਾ ਜਿਹੜਾ ਡਾਇਲੈਕਟ ਹੈ ਜਾਂ ਕਿ ਗੁਜਰਾਂਵਾਲਾ ਦਾ ਡਾਇਲੈਕਟ ਹੈ, ਇਹਦੇ ਥੋੜ੍ਹਾ ਜਿਹਾ ਇਹ ਫਿਤਰੀ ਨੈਚੁਰਲੀ ਹੁੰਦਾ ਹੈ ਕਿ ਥੋੜ੍ਹਾ ਉਹਦੇ 'ਚ ਡਿਫਰੈਂਸ ਆਉਂਦਾ ਹੈ। ਜਾਂ ਬਿਲਕੁਲ ਅੱਗੇ ਜੀ। ਜਿਵੇਂ ਅਸੀਂ ਪਰੇ ਚਲੇ ਜਾਈਏ ਪਿੰਡੀ ਰੀਜਨ ਦੇ ਵਿੱਚ, ਜਿਹਨੂੰ ਬਹੁਤ ਸਾਰੇ ਹਾਂ ਲੋਕ ਪਠਵਾਰ ਰੀਜਨ ਵੀ ਬੋਲਦੇ ਨੇ, ਉਹਦੇ ਵੀ ਕੋਈ ਥੋੜ੍ਹਾ ਜਿਹਾ ਫਰਕ ਆਏਗਾ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀ ਬੇਸਿਕ ਐਜੂਕੇਸ਼ਨ ਹੈ ਉਹਦੇ ਵਿੱਚ ਜਿਹੜਾ ਪ੍ਰਾਇਮਰੀ ਤੱਕ ਦਾ ਬੱਚਾ ਹੈ ਉਹਨੂੰ ਉਹਦੀ ਮਾਂ ਬੋਲੀ ਦੇ ਵਿੱਚ ਪੜ੍ਹਾ ਦਿਓ। ਹੈ ਉਹ ਪੰਜਾਬੀ ਹੀ, ਲੇਕਿਨ ਉਹਨੂੰ ਉਸ ਦਾ ਡਾਇਲੈਕਟ ਪੜ੍ਹਾ ਦਿਓ, ਤੁਸੀਂ ਉਸ ਨੂੰ ਲਾਹੌਰ ਵਾਲਾ ਡਾਇਲੈਕਟ ਦੇ ਵਿੱਚ ਨਾ ਪੜ੍ਹਾਓ। ਇਸੇ ਤਰੀਕੇ ਜਿਹੜਾ ਮੁਲਤਾਨ ਦੇ ਅੰਦਰ ਬੈਠਾ ਹੈ ਉਹਨੂੰ ਉਹਦੀ ਜਿਹੜੀ ਮਦਰ ਲੈਂਗੁਏਜ ਹੈ, ਉਹ ਜਿਹੜਾ ਪੰਜਾਬੀ ਦਾ ਉਹ ਡਾਇਲੈਕਟ ਹੈ ਮੁਲਤਾਨੀ ਹੈ, ਤੁਸੀਂ ਉਹਦੇ ਵਿੱਚ ਪੜ੍ਹਾ ਦਿਓ। ਲੇਕਿਨ ਐਟਲੀਸਟ ਜਿਹੜੀ ਉਹਦੀ ਮਦਰ ਲੈਂਗੁਏਜ ਹੈ, ਦੁਨੀਆ ਦਾ ਮਿੱਥਿਆ ਹੋਇਆ ਅਸੂਲ ਹੈ, ਯੂਨੈਸਕੋ ਦਾ ਮਿੱਥਿਆ ਹੋਇਆ ਅਸੂਲ ਹੈ ਕਿ ਤੁਸੀਂ ਉਹਦੀ ਮਾਂ ਬੋਲੀ ਦੇ ਵਿੱਚ ਪੜ੍ਹਾਓਗੇ ਤੇ ਉਹਦੇ ਵਿੱਚ ਉਹਦੀ ਸੂਝ ਸਮਝ ਉਹਨੂੰ ਜ਼ਿਆਦਾ ਆਏਗੀ, ਬਜਾਏ ਕਿ ਉਹਦੇ ਰੱਟਾ ਸਿਸਟਮ ਆਏਗਾ। ਇਹ ਜਿਹੜਾ ਰੱਟਾ ਸਿਸਟਮ ਸਾਡੀ ਇਸ ਕੌਮ ਨੂੰ ਮਾਰ ਰਿਹਾ ਹੈ, ਇਹਨਾਂ ਨੂੰ ਦੌਲੇਸ਼ਾਹੀ ਚੂਹੇ ਬਣਾ ਰਿਹਾ ਹੈ, ਇਸ ਤੋਂ ਬਚਾਉਣ ਲਈ ਇਸ ਜ਼ਬਾਨ ਵੱਲ ਸਾਨੂੰ ਆਉਣਾ ਪਏਗਾ, ਜਿਹੜੀ ਇੱਥੋਂ ਦੀ ਫਿਤਰੀ ਜ਼ਬਾਨ ਹੈ ਔਰ ਇਹ ਸਦੀਆਂ ਤੋਂ ਜ਼ਬਾਨ ਹੈ, ਇਹ ਕੋਈ 47 ਤੋਂ ਬਾਅਦ ਤੇ ਬਣਾਈ ਨਹੀਂ ਗਈ। ਤੇ ਤੁਹਾਡਾ ਬਿਲਕੁਲ ਜੀ। ਬਹੁਤ ਸ਼ੁਕਰੀਆ, ਤੁਸੀਂ ਇਸ ਤੇ ਖੁੱਲ੍ਹ ਕੇ ਗੱਲ ਕੀਤੀ। ਕੀ ਮੈਸੇਜ ਦੇਣਾ ਚਾਹੋਗੇ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਕਿ ਪੰਜਾਬੀ ਦੇ ਵਧਾਅ ਵਾਸਤੇ, ਪੰਜਾਬੀ ਲਿਟਰੇਚਰ, ਪੰਜਾਬੀ ਐਕਟਿਵਿਜ਼ਮ, ਪੰਜਾਬੀ ਕਲਚਰ ਦੇ ਵਧਾਅ ਵਾਸਤੇ ਅਸੀਂ ਸਾਰੇ ਇੱਕ ਹੋ ਕੇ ਜਿੱਥੇ ਜਿੱਥੇ ਕੋਈ ਬੈਠਾ ਹੈ ਅਸੀਂ ਕੀ ਕਰ ਸਕਦੇ ਹਾਂ? ਦੇਖੋ, ਮੈਂ ਜਦੋਂ ਨਵਾਂ ਨਵਾਂ ਇੱਥੇ ਆਇਆ, ਮੈਂ ਪਹਿਲਾਂ ਰੌਚੈਸਟਰ ਸ਼ਹਿਰ ਹੈ ਜੀ, ਨਿਊਯਾਰਕ ਸਟੇਟ ਦੇ ਵਿੱਚ ਠੀਕ 30 ਸਾਲ ਜ਼ਿੰਦਗੀ ਦੇ ਮੈਂ ਉੱਥੇ ਗੁਜ਼ਾਰੇ। ਸ਼ੌਕ ਸੀ ਕਿ ਪੰਜਾਬੀ ਸਾਰੇ ਇਕੱਠੇ ਹੋਣ। ਮੈਂ ਉੱਥੇ ਕੁਝ ਦੋਸਤਾਂ ਮਿੱਤਰਾਂ ਨਾਲ ਗੱਲ ਕੀਤੀ, ਉਹਨਾਂ 'ਚ ਦੋ ਬਲਕਿ ਤਿੰਨ ਸ਼ਖਸ ਲਾਹੌਰ ਦੇ ਸਨ ਪਰ ਅਮਰੀਕਾ 'ਚ ਪੱਕੇ ਤੌਰ ਤੇ ਰਹਿੰਦੇ ਨੇ। ਇੱਕ ਨੇ ਤਬਸਮ, ਉਹਨਾਂ ਦਾ ਛੋਟਾ ਭਾਈ ਤਰਨਮ, ਤੇ ਇੱਕ ਡਾਕਟਰ ਉਮਰ ਆਰਥੋਪੀਡਿਸਟ ਨੇ। ਠੀਕ ਉਹਨਾਂ ਤਿੰਨਾਂ ਨੂੰ ਗੁਜ਼ਾਰਿਸ਼ ਕੀਤੀ। ਇੱਕ ਡਾਕਟਰ ਹਿੰਦੂ ਸਨ ਚੰਡੀਗੜ੍ਹ ਤੋਂ, ਡਾਕਟਰ ਤੁਲਸੀਦਾਸ। ਇੱਕ ਹੋਰ ਹਿੰਦੂ ਸੱਜਣ ਨੂੰ ਲੈ ਕੇ ਤੇ ਦੋ ਸਿੱਖਾਂ ਨੂੰ ਲੈ ਕੇ ਮੈਂ ਘਰ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਇੱਕ ਆਪਾਂ ਆਰਗੇਨਾਈਜੇਸ਼ਨ ਬਣਾਈਏ ਤੇ ਹਰ ਸਾਲ ਕੋਈ ਨਾ ਕੋਈ ਫੰਕਸ਼ਨ ਕਰਿਆ ਕਰੀਏ। ਠੀਕ ਉਹਦਾ ਨਾਂ ਰੱਖਿਆ ਜੀ ਪੰਜਾਬੀ ਮਿਲਾਪ। ਠੀਕ ਹੈ। ਮਿਲਾਪ ਤੋਂ ਸੀ ਕਿ ਸਾਰੇ ਮਿਲੀਏ ਅਸੀਂ ਰਲ ਕੇ। ਅਸੀਂ 4-5 ਉਹਦੇ ਫੰਕਸ਼ਨ ਕੀਤੇ ਜੀ। ਪਹਿਲੇ ਫੰਕਸ਼ਨ ਦੇ ਵਿੱਚ ਡਾਕਟਰ ਸਲਾਹੁਦੀਨ ਮਲਕ, ਉਹ ਵੀ ਲਾਹੌਰ ਤੋਂ ਸਨ, ਉਹ ਤਾਰੀਖ ਦੇ ਪ੍ਰੋਫੈਸਰ ਨੇ ਇੱਥੇ ਬਰਾਕਪੁਰ ਯੂਨੀਵਰਸਿਟੀ ਦੇ ਵਿੱਚ। ਉਹਨਾਂ ਦੀ ਬੇਗਮ ਮੇਰੀ ਡਾਕਟਰ ਸੀ, ਪ੍ਰਾਇਮਰੀ ਡਾਕਟਰ, ਡਾਕਟਰ ਸਰਵਤ ਮਲਕ। ਮੈਂ ਡਾਕਟਰ ਮਲਕ ਸਾਹਿਬ ਨੂੰ ਕਿਹਾ ਕਿ ਤੁਸੀਂ ਚੰਦ ਲਫ਼ਜ਼ ਬੋਲੋ ਉਸ ਫੰਕਸ਼ਨ ਦੇ ਵਿੱਚ। ਉਹਨਾਂ ਨੇ ਗੱਲ ਬੜੀ ਸ਼ਾਨਦਾਰ ਕਹੀ। ਕਹਿੰਦੇ ਨੇ, ਜੇ ਅਮਰੀਕਾ ਦੀ ਇਸ ਹਾਲ ਦੀ ਇੱਕ ਛੱਤ ਹੇਠ ਅਸੀਂ ਸਾਰੇ ਭਾਰਤੀ, ਇੰਡੀਅਨ ਤੇ ਪਾਕਿਸਤਾਨੀ ਇੱਕ ਛੱਤ ਹੇਠ ਹੋ ਕੇ ਇਕੱਠੇ ਖੁਸ਼ੀਆਂ ਨਾਲ ਮੌਜ ਮੇਲਾ ਮਾਣ ਸਕਦੇ ਹਾਂ, ਜਸ਼ਨ ਮਨਾ ਸਕਦੇ ਹਾਂ, ਇਸ ਪੰਜਾਬੀ ਮਿਲਾਪ ਦੇ ਵਿੱਚ ਮਿਲ ਘੁਲ ਸਕਦੇ ਹਾਂ, ਹੱਸ ਖੇਡ ਸਕਦੇ ਹਾਂ, ਤੇ ਅਸੀਂ ਜਿਹੜੇ ਦੋ ਮੁਲਕ ਆ, ਅਸੀਂ ਕਿਉਂ ਇੱਕ ਦੂਜੇ ਵੱਲ ਛੁਰੀਆਂ ਲੈ ਕੇ ਹਰ ਵੇਲੇ ਆਮੋ ਸਾਹਮਣੇ ਹੋਏ ਰਹਿੰਦੇ ਹਾਂ। ਬਿਲਕੁਲ। ਮੇਰੀ ਹੁਣ ਵੀ ਤਮੰਨਾ ਇਹ ਹੈ ਕਿ ਇਹ ਸਿਆਸੀ ਸਰਹੱਦਾਂ ਨੂੰ ਤੋੜ ਕੇ ਜੇ ਆਪਣਾ ਜਰਮਨ ਦੀ ਵਾਲ ਟੁੱਟ ਸਕਦੀ ਹੈ ਤੇ ਇਹ ਦੀਵਾਰ ਕਿਉਂ ਨਹੀਂ ਟੁੱਟ ਸਕਦੀ? ਅਸੀਂ ਪੰਜਾਬ ਕਹਿੰਦੇ ਹਾਂ ਹਾਲੀ ਵੀ, ਭਾਵੇਂ ਹੁਣ ਪੰਜਾਬ ਦੇ ਵਿੱਚ 5 ਆਬ ਨਹੀਂ ਵਗਦੇ ਜੀ, ਜੀ ਜੀ, ਪਰ ਨਾਂ ਤੇ ਪੰਜਾਬ ਹੀ ਹੈ ਉਹਦਾ। ਬਿਲਕੁਲ। ਹੁਣ ਪਾਣੀ ਦਾ ਇੱਕ ਕਿਰਦਾਰ ਹੈ
ਉਹ ਇਹ ਹੈ ਕਿ ਪਾਣੀ ਦੇ ਕਿਰਦਾਰ ਨੂੰ ਤੁਸੀਂ ਜ਼ੋਰ ਦੀ ਕੋਈ ਸੋਟਾ ਮਾਰੋ, ਪਾਣੀ ਸਪਲੈਸ਼ ਤੇ ਹੋ ਜਾਏਗਾ, ਵੱਖ ਨਹੀਂ। ਦੋ ਫਾੜ ਤੇ ਹੋ ਜਾਏਗਾ। ਕਿੰਨੇ? 2 ਸੈਕਿੰਡ ਵਾਸਤੇ, 4 ਸੈਕਿੰਡ ਵਾਸਤੇ, ਪਾਣੀ ਫਿਰ ਇੱਕ ਹੈ। ਅਸੀਂ ਇਸੇ ਤਰ੍ਹਾਂ ਸਾਰੇ ਪੰਜਾਬੀ ਇਕੱਠੇ ਹੋ ਕੇ ਪੰਜਾਬੀ ਨੂੰ ਪ੍ਰਫੁੱਲਿਤ ਕਰੀਏ। ਉਹ ਸਾਡੀ ਮਾਂ ਦੀ ਬੋਲੀ ਹੈ। ਅਸੀਂ ਉਸ ਬੋਲੀ ਵਿੱਚ ਮਾਂ ਦੇ ਕੋਲੋਂ ਲੋਰੀਆਂ ਸੁਣੀਆਂ ਨੇ, ਉਸ ਬੋਲੀ 'ਚ ਮਾਂ ਦੀਆਂ ਗਾਲਾਂ ਖਾਧੀਆਂ ਨੇ, ਮਾਂ ਦੀਆਂ ਝਿੜਕਾਂ ਸੁਣੀਆਂ ਨੇ, ਮਾਂ ਦਾ ਪਿਆਰ ਸੁਣਿਆ। ਉਹ ਪਿਆਰ ਬੜਾ ਮਿੱਠਾ ਹੈ, ਉਹ ਗਾਲਾਂ ਵੀ ਬੜੀਆਂ ਮਿੱਠੀਆਂ ਨੇ। ਕੋਸੀ ਕੋਸੀ ਧੁੱਪ ਵਰਗਾ ਪਿਆਰ ਹੈ ਉਹ, ਉਹਨੂੰ ਮਾਣੀਏ। ਬਹੁਤ ਸ਼ੁਕਰੀਆ ਪਰਮਿੰਦਰ ਸਿੰਘ ਜੀ, ਤੁਸੀਂ ਆਪਣਾ ਟਾਈਮ ਦਿੱਤਾ ਔਰ ਖੁੱਲ੍ਹਾ ਟਾਈਮ ਦਿੱਤਾ, ਔਰ ਉਸ ਖੁੱਲ੍ਹੇ ਟਾਈਮ ਦੇ ਵਿੱਚ ਉਹ ਜਿਵੇਂ ਕਹਿੰਦੇ ਨੇ ਕਿ ਦਰਿਆ ਨੂੰ ਕੋਜ਼ੇ 'ਚ ਬੰਦ ਕਰਨਾ, ਤੁਸੀਂ ਬਹੁਤ ਸਾਰੇ ਜਿਹੜੇ ਟਾਪਿਕਸ ਹਨ ਉਹਨਾਂ ਨੂੰ ਬਿਲਕੁਲ ਉਸ ਤਰੀਕੇ ਦੇ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਔਰ ਕਾਮਯਾਬ ਵੀ ਰਹੇ ਹੋ। ਅਤੇ ਸਾਡੀ ਖਵਾਹਿਸ਼ ਹੋਏਗੀ ਕਿ ਅੱਗੇ ਤੋਂ ਵੀ ਤੁਹਾਡੇ ਨਾਲ ਇਹ ਗੱਲਬਾਤ ਦਾ ਸਿਲਸਿਲਾ ਜਾਰੀ ਰਹੇ। ਕੁਛ ਸਵਾਲ ਜਿਹੜੇ ਆਉਣਗੇ ਤੁਹਾਡੇ ਇਹਨਾਂ ਵੀਡੀਓਜ਼ 'ਤੇ, ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰ ਲਵਾਂਗੇ। ਉਹਨਾਂ ਦਾ ਰਿਪਲਾਈ ਵੀ ਅਸੀਂ ਤੁਹਾਡੇ ਤੋਂ ਚਾਹਾਂਗੇ। ਔਰ ਅੱਗੇ ਫਿਰ ਇੱਕ ਹੋਰ ਇਸੇ ਤਰੀਕੇ ਦੀ ਇੱਕ ਲੰਬੀ ਟਾਕ ਆਉਣ ਵਾਲੇ ਵੇਲੇ ਦੇ ਵਿੱਚ, ਰੱਬ ਸਭ ਦੀ ਸਿਹਤ ਸਲਾਮਤੀ ਰੱਖੇ, ਅਤੇ ਅਸੀਂ ਇੱਕ ਉਹ ਵੀ ਕਰਾਂਗੇ। ਪੰਜਾਬੀ ਪ੍ਰਚਾਰ TV ਦੇ ਨਾਲ ਗੱਲ ਕਰਨ ਦਾ ਤੁਹਾਡਾ ਬਹੁਤ ਸ਼ੁਕਰੀਆ। ਬਹੁਤ ਬਹੁਤ ਮਿਹਰਬਾਨੀ ਜੀ। ਮੇਰੇ ਵੱਲੋਂ ਸਾਰੀ ਪਾਕਿਸਤਾਨ ਦੀ ਕੁੱਲ ਖਲਕਤ ਵਾਸਤੇ ਖਾਲਕ ਖਲਕ ਖਲਕ ਮੈਂ ਖਾਲਕ, ਖਾਲਕ ਖਲਕ ਖਲਕ ਮੈਂ ਖਾਲਕ। ਖਲਕ ਤੇ ਖਾਲਕ ਦੋ ਅਲੱਗ ਅਲੱਗ ਨੇ ਜੀ। ਖਾਲਕ ਖਲਕ ਦੇ ਵਿੱਚ ਹੈ ਤੇ ਖਲਕ ਜਿਹੜੀ ਉਹ ਖਾਲਕ ਦੇ ਵਿੱਚ ਹੈ। ਇਸ ਕਾਇਨਾਤ ਦੀ ਸਾਰੀ ਜਿਹੜੀ ਲੁਕਾਈ ਹੈ, ਉਹਨਾਂ ਦੇ ਕੋਵਿਡ ਜਿਹੜਾ 19 ਹੈ, ਰੱਬ ਰਹਿਮਤ ਕਰੇ ਸਾਰਿਆਂ ਤੇ, ਇਹ ਦੁਆ ਮੇਰੀ ਜੀ। ਆਮੀਨ ਜੀ।